ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਸਾਰੇ ਮੁਸਲਮਾਨ ਭਰਾਵਾਂ ਨੂੰ ਅਸਲਾਮ ਅਲੈਕੁਮ ਅਤੇ ਸਾਰੇ ਸਿੱਖ ਭਰਾਵਾਂ ਨੂੰ ਸਤਿ ਸ੍ਰੀ ਅਕਾਲ। ਅੱਛਾ, ਸਤਿ ਸ੍ਰੀ ਅਕਾਲ ਦਾ ਮੈਂ ਮਤਲਬ ਦੱਸ ਦਿਆਂ ਜਿਹੜਾ ਮੈਂ ਪੜ੍ਹਿਆ, ਗੋਡ ਇਜ਼ ਟਰੁੱਥ। ਅਤੇ ਅਸੀਂ ਵੀ ਮੁਸਲਮਾਨ ਵੀ ਮੰਨਦੇ ਹਾਂ ਕਿ ਰੱਬ ਹੀ ਸੱਚਾ ਹੈ। ਅੱਲਾਹੁ ਅਕਬਰ ਦਾ ਵੀ ਇਹੀ ਮਤਲਬ ਹੈ ਕਿ ਅੱਲਾ ਸਭ ਤੋਂ ਵੱਡਾ ਹੈ, ਅਤੇ ਸਤਿ ਸ੍ਰੀ ਅਕਾਲ ਦਾ ਵੀ ਇਹੀ ਮਤਲਬ ਹੈ ਕਿ ਰੱਬ ਇਕੱਲਾ ਹੀ ਸੱਚਾ ਹੈ। ਮੈਂ ਅੱਜ ਦੋ ਚੀਜ਼ਾਂ 'ਤੇ ਗੱਲ ਕਰਾਂਗਾ। ਇੱਕ ਤਾਂ ਆ ਜਿਹੜਾ ਵਾਕਿਆ ਹੋਇਆ ਹੈ ਨਨਕਾਣਾ ਸਾਹਿਬ 'ਚ। ਨਨਕਾਣਾ ਸਾਹਿਬ 'ਚ ਜਿਹੜਾ ਵਾਕਿਆ ਹੋਇਆ ਹੈ ਉਹਦੇ ਵਿੱਚ ਜਿਹੜੀ ਉਹਨੇ ਜਹਾਲਤ ਬਕੀ ਹੈ, ਸਿੱਖ ਮਜ਼ਹਬ ਦੇ ਖਿਲਾਫ ਕਿ ਇੱਕ ਵੀ ਸਿੱਖ ਨਹੀਂ ਛੱਡਾਂਗੇ, ਅਤੇ ਨਨਕਾਣਾ ਸਾਹਿਬ ਦਾ ਜਿਹੜਾ ਨਾਂ ਹੈ ਇਹ ਬਦਲ ਕੇ ਅਸੀਂ ਜਿਹੜਾ ਹੈ ਗੁਲਾਮ ਪਤਾ ਨਹੀਂ ਕਿਹੜਾ ਬਾਦ ਰੱਖਾਂਗੇ। ਠੀਕ ਹੈ, ਇਹ ਇੰਝ ਹੀ ਹੈ ਜਿਵੇਂ ਕੋਈ ਬੰਦਾ ਮੱਕੇ ਦੇ ਸਾਹਮਣੇ ਖਲੋ ਕੇ ਮਸਜਿਦ ਹਰਾਮ ਨੂੰ ਆਖੇ ਕਿ ਅਸੀਂ ਇਹਦਾ ਨਾਂ ਜਿਹੜਾ ਰੱਖਣਾ ਹੈ ਇਹ ਕੋਈ ਜੀ ਰਾਮਗੜ੍ਹ ਰੱਖ ਦੇਣਾ ਜਾਂ ਕੋਈ ਮਸਜਿਦ ਦਾ ਨਾਂ ਬਦਲ ਦੇਣਾ, ਅਤੇ ਖਾਨਾ ਕਾਬਾ ਮੱਕੇ ਦਾ ਨਾਂ ਬਦਲ ਕੇ ਕੋਈ ਹੋਰ ਨਾਂ ਰੱਖ ਲੈਣਾ, ਅਤੇ ਅਸੀਂ ਉਹਨੂੰ ਛੱਡਣਾ ਨਹੀਂ ਜਿਹੜਾ ਇਹ ਗੱਲ ਆਖੇ। ਇਹ ਤਾਂ ਸਿੱਖਾਂ ਦੀ ਬੜੀ ਨੇਕੀ ਹੈ ਕਿ ਮਤਲਬ ਉਹਨਾਂ ਦੀ ਜਿਹੜੀ ਮੱਕੇ ਹਾਰ ਦੀ ਉਹਨਾਂ ਦੀ ਮੁਕੱਦਸ ਜਗ੍ਹਾ ਹੈ ਉੱਥੇ ਖਲੋ ਕੇ ਇੱਕ ਬੰਦਾ ਕਹਿ ਰਿਹਾ, ਅਤੇ ਇੰਡੀਅਨ ਪੰਜਾਬ ਦੇ ਵਿੱਚ ਬੜੇ ਮੁਸਲਮਾਨ ਨੇ ਔਰ ਉਹਨਾਂ ਨੇ ਕੁਛ ਨਹੀਂ ਆਖਿਆ ਉਹਨਾਂ ਨੂੰ, ਮਤਲਬ ਉਹ ਚੁੱਪ ਨੇ। ਉਹਨਾਂ ਨੇ ਸਿਰਫ ਇhtਜਾਜ ਕੀਤਾ। ਉਹਨਾਂ ਆਖਿਆ ਜੀ ਅਸੀਂ ਜਿਹੜਾ ਨਾਂ ਕੀ ਨਾਂ ਹੈ, ਇhtਜਾਜ ਥੋੜ੍ਹਾ ਜਿਹਾ ਹੈ। ਇਹਦੇ ਵਿੱਚ ਗੌਰਮੈਂਟ ਆਫ ਪਾਕਿਸਤਾਨ ਦੀ ਰਿਸਪਾਂਸੀਬਿਲਟੀ ਹੈ। ਗੌਰਮੈਂਟ ਆਫ ਪਾਕਿਸਤਾਨ ਸਭ ਤੋਂ ਪਹਿਲਾਂ ਤਾਂ ਜਿੰਜ ਕਰਤਾਰਪੁਰ ਕੋਰੀਡੋਰ ਹੈ ਨਾ, ਕਰਤਾਰਪੁਰ ਕੋਰੀਡੋਰ ਨੂੰ ਇਹਨਾਂ ਨੇ 100 ਏਕੜ ਜ਼ਮੀਨ ਦਿੱਤੀ ਹੈ। ਇੰਝ ਹੀ ਜਿਹੜਾ ਸਾਡਾ ਨਨਕਾਣਾ ਸਾਹਿਬ ਵਾਲਾ ਗੁਰਦੁਆਰਾ ਹੈ, ਨਨਕਾਣਾ ਸਾਹਿਬ ਵਾਲਾ ਗੁਰਦੁਆਰਾ ਇਹਦੇ 40 ਕੁ ਏਕੜ ਜ਼ਮੀਨ ਹੈ। ਇਹ 100 ਏਕੜ ਜ਼ਮੀਨ ਜਿਹੜੀ ਹੈ ਗਵਰਨਰ ਪੰਜਾਬ ਨੂੰ, DC ਨੂੰ, ਇਮਰਾਨ ਖਾਨ ਨੂੰ ਉੱਥੇ ਦੇਣੀ ਚਾਹੀਦੀ ਹੈ। ਕਿਉਂਕਿ ਮੈਂ ਅੱਜ ਉਹ ਵੀਡੀਓ ਵੇਖੀ ਹੈ ਅਤੇ ਨਾਲ ਦੁਕਾਨਾਂ ਸਨ ਅਤੇ ਗਲੀ ਦੇ ਵਿੱਚ ਹੀ ਬੂਆ ਉਹਦਾ ਕੀ ਨਾਂ ਹੈ ਜਿਹੜਾ ਨਨਕਾਣਾ ਸਾਹਿਬ ਦਾ ਜਿਹੜਾ ਗੁਰਦੁਆਰਾ ਉਹਦਾ ਦਰਵਾਜ਼ਾ ਗਲੀ ਦੇ ਵਿੱਚ ਹੈ। ਹੁਣ ਉੱਥੇ ਉਹ ਇਹਨਾਂ ਨੂੰ ਚਾਹੀਦਾ 100 ਏਕੜ ਜਗ੍ਹਾ ਦੇਣ, ਉਹਦੇ ਆਲੇ ਦੁਆਲੇ ਚਾਰੋਂ ਪਾਸੇ ਬਾਗ ਲਾਇਆ ਜਾਏ ਔਰ ਬਾੜ ਲਾਈ ਜਾਏ, ਉੱਥੇ ਲਾਇਆ ਜਾਏ, ਫੈਂਸ ਲਾਈ ਜਾਏ, ਤਾਂ ਕਿ ਕੱਲ੍ਹ ਨੂੰ ਕੋਈ ਇੰਝ ਦਾ ਵਾਕਿਆ ਨਾ ਆਏ। ਕਿਉਂਕਿ RSS ਵਾਲੇ ਜਿਹੜੇ ਬਗੈਰਤ ਨੇ ਨਾ, ਇਹਨਾਂ ਨੇ ਅੱਗੋਂ ਵੀ ਇਹ ਕੰਮ ਕਰਨੇ ਨੇ ਕਿ ਕਰਤਾਰਪੁਰ ਕੋਰੀਡੋਰ ਖੁੱਲ੍ਹਿਆ ਔਰ ਇਹਨਾਂ ਨੂੰ ਇਸ ਗੱਲ ਦੀ ਬੜੀ ਤਕਲੀਫ ਹੈ ਕਿਉਂਕਿ 47 ਦੇ ਵਿੱਚ ਵੀ ਪੰਜਾਬ ਦੇ ਦੋਵਾਂ ਪਾਸੇ ਦੇ ਲੋਕ ਚੜ੍ਹਦੇ ਅਤੇ ਲਹਿੰਦੇ ਦੇ ਪੰਜਾਬ ਦੇ ਆਪਸ 'ਚ ਨਹੀਂ ਸਨ ਲੜਨਾ ਚਾਹੁੰਦੇ, ਲੇਕਿਨ ਸਾਨੂੰ ਹਿੰਦੂਆਂ ਨੇ ਲੜਾਇਆ। ਸਾਰੇ ਹਿੰਦੂ ਤਾਂ ਨਹੀਂ ਮੈਂ ਆਂਦਾ ਭੈੜੇ ਨੇ, ਲੇਕਿਨ ਜਿਹੜੇ RSS ਵਾਲੇ ਗੰਦੀ ਸੋਚ ਵਾਲੇ ਨੇ, ਇਹ ਜਿੱਦਣ ਦਾ ਕਰਤਾਰਪੁਰ ਖੁੱਲ੍ਹਿਆ ਇਹ ਚਾਹੁੰਦੇ ਨੇ ਕਿ ਦੋ ਪੰਜਾਬ ਇਕੱਠੇ ਆ ਰਹੇ ਨੇ। ਲੜਾਈ ਹੋਈ ਪਾਕਿਸਤਾਨ ਇੰਡੀਆ 'ਚ, ਨਾ ਮੁਸਲਮਾਨ ਮਰਨ ਤੋਂ ਡਰਦੇ ਨੇ ਅਤੇ ਨਾ ਸਿੱਖ ਮਰਨ ਤੋਂ ਡਰਦੇ ਨੇ, ਅਤੇ ਮਰਨਾ ਵੀ ਅਸੀਂ ਹੈ ਲੜ ਕੇ। ਉਹ ਜਿੰਜੋ ਆਉਂਦਾ ਨਾ ਹਰਜੀਤ ਸਿੰਘ ਉਹ ਲਿਖਾਉਂਦਾ ਇਹ ਦਿੱਲੀ ਦੇ ਦੱਲੇ, ਇਹ ਦੰਗੇ ਮਾਤਰਮ ਵਾਲੇ, ਅਤੇ ਇਹ ਜਿਹੜੇ ਇਹ ਫਸਾਦ ਚਾਹੁੰਦੇ ਨੇ। ਮੁਸਲਮਾਨ ਪੰਜਾਬੀ ਇਹ ਸਾਡੇ ਸਾਰੇ ਪੰਜਾਬੀਆਂ ਦੀ ਜ਼ਿੰਮੇਵਾਰੀ ਹੈ, ਭਾਵੇਂ ਉਹ ਲਹਿੰਦੇ ਪੰਜਾਬ ਦੇ ਨੇ ਭਾਵੇਂ ਉਹ ਚੜ੍ਹਦੇ ਪੰਜਾਬ ਨੇ। ਹਰ ਬੰਦਾ ਵੀਡੀਓ 'ਚ ਆਏ ਔਰ ਆਖੇ ਕਿ ਸਿੱਖ ਸਾਡੇ ਭਰਾ ਨੇ, ਮੁਸਲਮਾਨ ਸਾਡੇ ਭਰਾ ਨੇ। ਅਸੀਂ ਜਿਹੜਾ ਆਪਸ 'ਚ ਨਾ ਦੁਸ਼ਮਣੀ ਹੈ ਸਾਨੂੰ, ਅਤੇ ਅਸੀਂ ਉਹ ਮੱਕੇ ਦਾ ਇਹਤਰਾਮ ਕਰਦੇ ਨੇ, ਉਹ ਨਬੀ ਸੱਲਮ ਦਾ ਇਹਤਰਾਮ ਕਰਦੇ ਨੇ, ਅਤੇ ਅਸੀਂ ਬਾਬੇ ਗੁਰੂ ਨਾਨਕ ਦਾ ਇਹਤਰਾਮ ਕਰਨੇ ਹਾਂ। ਔਰ ਗੁਰਦੁਆਰੇ ਪਾਕਿਸਤਾਨ ਦੇ ਜਿਹੜੇ ਨੇ ਉਹ ਅਸੀਂ ਆਪਣੀਆਂ ਜਾਨਾਂ 'ਤੇ ਖੇਡ ਕੇ ਵੀ ਇਨਸ਼ਾਅੱਲਾ ਉਹਨਾਂ ਨੂੰ ਕੋਈ ਹੋਣ ਨਹੀਂ ਦਿਆਂ, ਨਾ ਕਿਸੇ ਦੀ ਇੰਨੀ ਜੁਰਤ ਹੈ। ਉਹ ਇੱਕ ਪਾਗਲ ਜਿਹਾ ਮੁੰਡਾ ਸੀ ਜਿਹਨੂੰ ਉਹ ਛਿੱਤਰ ਪਏ ਸਨ ਅਤੇ ਉਹ ਨਾਲ 4 ਬੱਚੇ ਲੈ ਕੇ ਆ ਗਿਆ ਅਤੇ ਲੋਕ ਤਮਾਸ਼ਾ ਵੇਖਣ ਉੱਥੇ ਇਕੱਠੇ ਹੋ ਗਏ ਨੇ। ਲੇਕਿਨ ਇਹ ਪਾਕਿਸਤਾਨ ਗੌਰਮੈਂਟ ਦੀ ਪਹਿਲੀ ਜ਼ਿੰਮੇਵਾਰੀ ਹੈ ਕਿ ਪਾਕਿਸਤਾਨ ਗੌਰਮੈਂਟ ਜਿਹੜੀ ਉਸ ਗੁਰਦੁਆਰੇ ਦੇ ਇੱਕ ਤਾਂ ਉਹਨੂੰ ਜਗ੍ਹਾ ਦਿੱਤੀ ਜਾਏ, ਚਾਰੋਂ ਪਾਸੇ ਉਹਦੀ ਬਾੜ ਲਾਈ ਜਾਏ। ਪਾਕਿਸਤਾਨ ਗੌਰਮੈਂਟ ਨਹੀਂ ਕਰਦੀ, ਅਤੇ ਔਰ ਕਿਉਂਕਿ ਗੌਰਮੈਂਟ ਮੇਰੀ ਗੱਲ ਕਿਹੜਾ ਸੁਣਦੀ ਹੈ, ਗੌਰਮੈਂਟ ਆਪ ਬੜੀ ਮਾਮੇ ਹਾਂ ਹੈ। ਅਤੇ ਜਿਹੜੇ ਸਿੱਖ ਨੇ ਮੇਰੀ ਗੱਲ ਸੁਣ ਰਹੇ ਨੇ, ਉਹ ਜਿਹੜੇ ਭਰਾ ਨੇ ਕੈਨੇਡਾ ਅਮਰੀਕਾ 'ਚ ਜਿਹੜੇ ਬੜੇ ਸੌਖੇ ਬੈਠੇ ਨੇ, ਉਹ 100 ਕਿੱਲਾ ਜ਼ਮੀਨ ਸਕੂਨ ਨਾਲ ਖਰੀਦ ਸਕਦੇ ਨੇ ਜਿਹੜੀ ਗੁਰਦੁਆਰੇ ਦੇ ਆਲੇ ਦੁਆਲੇ ਵੇ। ਉਹ ਜ਼ਮੀਨ ਖਰੀਦਣ ਔਰ ਉਸ ਗੁਰਦੁਆਰੇ ਨੂੰ 4 ਦੀਵਾਰੀ ਉਹਦੀ ਜਿਹੜੀ ਇਹ ਕੀਤੀ ਜਾਏ ਤਾਂ ਕਿ ਕੱਲ੍ਹ ਨੂੰ ਕੋਈ ਇੰਝ ਦਾ ਵਾਕਿਆ ਨਾ ਹੋਏ। ਦੂਸਰੀ ਗੱਲ ਇੱਕ ਤਾਂ ਇਹ ਗੱਲ ਮੈਂ ਕਰਨਾ ਚਾਹ ਰਿਹਾ ਹਾਂ ਕਿ ਪਾਕਿਸਤਾਨ ਦੇ ਵਿੱਚ ਗੁਰਦੁਆਰੇ ਜਿਹੜੇ ਨੇ ਅੱਲਾ ਦਾ ਫਜ਼ਲ ਹੈ ਮਹਿਫੂਜ਼ ਨੇ, ਔਰ ਇਮਰਾਨ ਖਾਨ ਨੇ ਕਿਹਾ ਸੀ ਕਿ ਅਸੀਂ 400 ਗੁਰਦੁਆਰੇ ਜਿਹੜੇ ਨੇ ਨਾ ਮਸਜਿਦ, ਮੰਦਰ ਅਤੇ ਗੁਰਦੁਆਰੇ ਉਹ ਅਸੀਂ ਬਣਾਵਾਂਗੇ। ਮਤਲਬ ਬਣੇ ਨੇ ਪਹਿਲਾਂ ਦੇ, ਉਹਨਾਂ ਨੂੰ ਰੀਨਿਊ ਕਰਨਾ ਔਰ ਅਸੀਂ ਕਰਾਂਗੇ ਰੀਨਿਊ, ਔਰ ਉਹ ਅਸੀਂ ਸਿੱਖਾਂ ਨੂੰ ਅਤੇ ਹਿੰਦੂਆਂ ਨੂੰ ਅਸੀਂ ਦਿਆਂਗੇ। ਕੋਈ ਇਹਦੇ ਨਾਲ ਇਸਲਾਮ ਨੂੰ ਖਤਰਾ ਨਹੀਂ ਅਤੇ ਨਾ ਸਾਨੂੰ ਕੋਈ ਟੈਨਸ਼ਨ ਹੈ। ਜਿਹੜੇ ਉਹਨਾਂ ਦੇ ਘਰ ਨੇ ਮਜ਼ਹਬ ਦੀਨ ਸਾਡਾ ਇਹੀ ਆਂਦਾ
ਅੱਲਾਹ ਤਾਲਾ ਨੇ ਕਿਹਾ ਕਿ ਅੱਲਾਹ ਤਾਲਾ ਕੁਰਾਨ ਪਾਕ ਕਹਿੰਦਾ ਜੇ ਅੱਲਾਹ ਕੁਛ ਲੋਕਾਂ ਨੂੰ ਕੁਛ ਲੋਕਾਂ ਨਾਲ ਦਫਾ ਨਾ ਕਰਦਾ ਤੇ ਕੋਈ ਵੀ ਜਗ੍ਹਾ ਜਿਹੜੀ ਜਿੱਥੇ ਅੱਲਾਹ ਦਾ ਨਾਂ ਰੱਬ ਦਾ ਨਾਂ ਲਿਆ ਜਾਂਦਾ, ਮਸਜਿਦ, ਮੰਦਰ, ਗੁਰਦੁਆਰੇ, ਚਰਚ, ਸੈਨਾਗੋਗ, ਜਿਹੜੇ ਯਹੂਦੀਆਂ ਦੇ ਨੇ ਇਬਾਦਤਗਾਹਾਂ, ਇਹ ਫਸਾਦੀ ਲੋਕ ਉਹਨਾਂ ਨੂੰ ਢਾਹ ਛੱਡਦੇ। ਇਸ ਵਾਸਤੇ ਅੱਲਾਹ ਤਾਲਾ ਜਿਹੜਾ ਹਮੇਸ਼ਾ ਤੋਂ ਫਸਾਦੀਆਂ ਨੂੰ ਮਾਰਨ ਵਾਸਤੇ ਜਿਹੜਾ ਆਪਣੇ ਬੰਦਿਆਂ ਨੂੰ ਖਿਲਾਰਦਾ। ਇੱਕ ਤਾਂ ਇਹ ਗੱਲ ਕਰਨੀ। ਦੂਸਰਾ ਹੈ ਜਿਹੜਾ ਸਾਡਾ ਇੱਕ ਸਿੱਖ ਭਰਾ ਪਿਸ਼ਾਵਰ 'ਚ ਜਿਹੜਾ ਇਹਨਾਂ ਨੇ ਮਾਰਿਆ। ਪਹਿਲੀ ਤਾਂ ਗੱਲ ਉਹ ਕਿਸੇ ਮੁਸਲਮਾਨ ਨੇ ਨਹੀਂ ਮਾਰਿਆ ਹੋਣਾ, ਨਾ ਸਾਡੀ ਸਿੱਖਾਂ ਨਾਲ ਕੋਈ ਏਡੀ ਦੁਸ਼ਮਣੀ ਹੈ। ਇਹ ਕਿਸੇ ਰਾਹ ਦੇ ਏਜੰਟ ਦਾ ਕੰਮ ਹੈ, ਠੀਕ ਹੈ, ਕਿਉਂਕਿ ਰਾਹ ਨੂੰ ਇਹ ਗੱਲ ਬਰਦਾਸ਼ਤ ਨਹੀਂ ਹੋ ਰਹੀ ਕਿ ਮੁਸਲਮਾਨ ਅਤੇ ਸਿੱਖ ਇਕੱਠੇ ਕਿਉਂ ਹੋ ਰਹੇ ਨੇ। ਹੁਣ ਉਹ ਪਹਿਲਾਂ ਤਾਂ ISI ਨੂੰ ਚਾਹੀਦਾ ਕਿ ਉਹ ਇਨਵੈਸਟੀਗੇਟ ਕਰੇ ਕਿ ਇਸ ਬੰਦੇ ਨੇ ਮਾਰਿਆ। ਔਰ ਗੋਦੀ ਮੀਡੀਆ ਜਿਹੜਾ ਇੰਡੀਆ ਦਾ ਉਹ ਇਸ ਗੱਲ ਨੂੰ ਬੜਾ ਚੁੱਕ ਰਿਹਾ ਕਿ ਗੁਰਦੁਆਰੇ ਹਾਲੇ ਇਹਨਾਂ ਨੇ 84 ਦੇ ਵਿੱਚ ਗੋਲਡਨ ਟੈਂਪਲ ਜਿਹੜਾ ਉਹਨਾਂ ਦਾ ਬੜਾ ਮੁਕੱਦਸ ਹੈ ਸਿੱਖਾਂ ਦਾ, ਕੀ ਉਹਨੂੰ ਪਤਾ ਨਹੀਂ ਕੀ ਇੱਕ ਹੋਰ ਉਹਦਾ ਨਾਂ ਹੈ, ਗੋਲਡਨ ਟੈਂਪਲ 'ਤੇ ਇਹਨਾਂ ਫੌਜਾਂ ਚਾੜੀਆਂ ਨੇ। ਅੱਜ ਇਹ ਸਿੱਖਾਂ ਦੇ ਸੱਖੇ ਬਣੇ ਨੇ, ਹਾਲਾਂਕਿ ਹੈ ਨਹੀਂ ਸਕੇ। ਔਰ ਗੋਦੀ ਮੀਡੀਆ 'ਤੇ ਇੰਨਾ ਕੁ ਪ੍ਰਾਪੋਗੰਡਾ ਹੋ ਰਿਹਾ ਨਾ, ਹਿੰਦੂ ਦੀ ਟਾਈਮਜ਼ ਆਫ ਇੰਡੀਆ, ਹਿੰਦੂ ਅਤੇ ਇੰਜ ਦੀ ਜਿੰਨੇ ਵੀ ਇਹਨਾਂ ਦੇ ਪੇਜਿਸ ਨੇ ਉੱਥੇ ਇਹ ਫੁੱਲ ਪ੍ਰਾਪੋਗੰਡਾ ਕਰ ਰਹੇ ਨੇ। ਸਾਡੇ ਸਾਰੇ ਪੰਜਾਬੀਆਂ ਦੀ ਜ਼ਿੰਮੇਵਾਰੀ ਹੈ ਕਿ ਹਰ ਬੰਦਾ ਆਪਣੀ ਆਪਣੀ ਵੀਡੀਓ ਬਣਾਏ ਔਰ ਦੱਸੇ ਕਿ ਸਾਨੂੰ ਕੋਈ ਆਪਸ 'ਚ ਦੋਵਾਂ ਪੰਜਾਬਾਂ ਦੀ ਦੁਸ਼ਮਣੀ ਕੋਈ ਨਹੀਂ ਅਤੇ ਨਾ ਅਸਾਂ ਲੜਨਾ। ਅਤੇ ਇਹ ਹੀ ਅੱਜ ਦਾ ਮੇਰਾ ਪੈਗਾਮ ਹੈ। ਠੀਕ ਹੈ, ਅੱਲਾ ਹਾਫਿਜ਼।